ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਤੇ ਪੰਜਾਬ ਸਰਕਾਰ ਵੱਲੋਂ ਅੱਗੂ ਹੋਰ ਲੰਮੇ ਸਮੇਂ ਲਈ NSA ਲਗਾਇਆ ਜਾ ਰਿਹਾ ਹੈ ਔਰ ਇਹ ਜ਼ੁਲਮ ਦੀ ਇੰਤਹਾ ਹੈ। ਔਰ ਵੈਸਟਰਨ ਆਸਟ੍ਰੇਲੀਆ ਦੀਆਂ ਸਿੱਖ ਸੰਗਤਾਂ ਵੱਲੋਂ ਸਿੱਖ ਗੁਰਦੁਆਰਾ ਪਰਥ ਬੈਨੇਟ ਸਪ੍ਰਿੰਗ ਵਿੱਚ ਇੱਕ ਗੁਰਮਤ ਸਮਾਗਮ ਜਿਹੜਾ ਕਰਵਾਇਆ ਗਿਆ ਜਾਂ ਕੀਤਾ ਗਿਆ, ਜਿਸ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਦੇ ਨਾਲ ਇੱਕ ਜੁੜਤਾ ਦਾ ਇਜ਼ਹਾਰ ਕੀਤਾ ਗਿਆ ਅਤੇ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ ਗਈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਔਰ ਗੁਰਬਾਣੀ ਜਿਹੜੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਬਹੁਤ ਸਾਰੇ ਵਿਊਅਰਸ ਵੱਲੋਂ ਸਾਡਾ ਜਿਹੜਾ ਕੱਲ੍ਹ ਦਾ ਸੈਗਮੈਂਟ ਸੀ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ ਸਾਥੀਆਂ ਦੀ ਚੜ੍ਹਦੀ ਕਲਾ ਲਈ ਔਰ ਪੰਜਾਬ ਦੀਆਂ ਜੇਲ੍ਹਾਂ 'ਚ ਲਿਆਉਣ ਲਈ ਜਿਹੜਾ ਸਮਾਗਮ ਭਾਰੀ ਰੁਕਾਵਟਾਂ ਦੇ ਬਾਵਜੂਦ ਜਿਹੜਾ ਬੜਾ ਸਫਲਤਾ ਦੇ ਨਾਲ ਸਿਰੇ ਚੜ੍ਹਿਆ, ਉਸ ਦੇ ਉੱਤੇ ਸਾਡੀ ਗੱਲਬਾਤ ਨੂੰ ਜਿਹੜਾ ਉਹ ਐਪਰੀਸ਼ੀਏਟ ਕੀਤਾ ਗਿਆ ਜੀ। ਔਰ ਨਾਲ ਹੀ ਉਹਨਾਂ ਨੇ ਬਹੁਤ ਸਾਰੇ ਨੇ ਵੀ ਜਾਣਨਾ ਚਾਹਿਆ ਵੀ ਇੱਥੇ ਤਾਂ ਚਲੋ ਹੋਇਆ ਵੀ ਉਹਨਾਂ ਦੀ ਭੁੱਖ ਹੜਤਾਲ ਛੁਡਵਾ ਦਿੱਤੀ ਗਈ ਹੈ ਔਰ ਇਹ ਜਿਹੜਾ 5 ਮੈਂਬਰੀ ਕਮੇਟੀ ਅੱਗੇ ਦੇ ਪ੍ਰੋਗਰਾਮ ਦੇਗੀ ਅਪ੍ਰੈਲ 'ਚ ਕੀ ਕਰਨਾ ਹੈ, ਜਾਂ ਦੂਸਰਾ ਵੀ ਡਿਬਰੂਗੜ੍ਹ 'ਚ ਕੀ ਚੱਲ ਰਿਹਾ। ਅਸੀਂ ਲੇਟੈਸਟ ਸਟੂਡੀਓ 'ਚ ਆਉਣ ਤੋਂ ਪਹਿਲਾਂ ਵੀ, ਕਿਉਂਕਿ ਕਾਫੀ ਕਨਫਲਿਕਟਿੰਗ ਰਿਪੋਰਟਸ ਨੇ ਉੱਥੋਂ, ਇੱਕ ਤਾਂ ਇਹ ਸੀ ਕਿ ਇੱਥੋਂ ਜਿਹੜੇ ਨੇ ਪੰਜ ਸਿੰਘ ਜਾਣਗੇ, ਉਹਨਾਂ ਦੀ ਉੱਥੇ ਹੜਤਾਲ ਛੁਡਵਾਉਣਗੇ, ਫਿਰ ਉੱਥੇ ਕੀ ਚੱਲ ਰਿਹਾ ਹੈ ਇਹ ਵੀ ਸੀ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਉੱਥੇ ਪਹਿਲਾਂ ਹੀ ਪਹੁੰਚੇ ਹੋਏ ਨੇ। ਉਹਦੇ ਤੋਂ ਕੁਛ ਨੂੰ ਇਹ ਆਸ ਸੀ ਕਿ ਸ਼ਾਇਦ ਇਹ ਜਿਹੜਾ ਦਬਾਅ ਇੱਕ ਬਣ ਰਿਹਾ ਇਹਦੇ ਥੱਲੇ ਉਹਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ 'ਚ ਲਿਆਉਣ ਦਾ ਕੋਈ ਫੈਸਲਾ ਹੋਇਆ। ਹਾਲਾਂਕਿ ਸਾਨੂੰ ਇਸ ਗੱਲ ਦਾ ਅੰਦਾਜ਼ਾ ਹੈ ਵੀ ਹੁਣ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ, ਤਾਂ ਇਲੈਕਸ਼ਨਾਂ ਤੋਂ ਬਾਅਦ ਤਾਂ ਗੱਲ ਜਾਏਗੀ ਔਰ ਉਹ ਉਹਨਾਂ ਨੂੰ ਸੌਖੇ ਬਾਹਰ ਨਹੀਂ ਆਉਣ ਦੇਣਗੇ। ਲੇਕਿਨ ਮੇਰੇ ਸਾਹਮਣੇ ਜਿਹੜਾ BBC ਦੀ ਪੰਜਾਬੀ ਸਰਵਿਸ ਦੀ ਰਿਪੋਰਟ ਹੈ ਕਿ ਅੱਜ ਜਦੋਂ ਇਹ ਕੇਸ ਪੇਸ਼ ਹੋਇਆ ਪੰਜਾਬ ਹਰਿਆਣਾ ਹੈ, ਕਿਉਂਕਿ ਮਾਰਚ ਮਹੀਨੇ 'ਚ ਹੀ ਲਾਈ ਗਈ ਸੀ NSA, ਸਾਲ ਆਲਮੋਸਟ ਹੁੰਦਾ, ਰਿਵਿਊ ਹੁੰਦਾ ਜਾਂ ਖ਼ਤਮ ਕੀਤੀ ਜਾਂਦੀ ਹੈ। ਔਰ ਅੱਜ ਜਦੋਂ ਜਿਹੜਾ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਵਕੀਲ ਹੈ, ਜਿਹਨੂੰ ਬਚਾਅ ਪੱਖ ਦਾ ਵਕੀਲ ਅਸੀਂ ਕਹਿੰਦੇ ਹਾਂ, ਮਿਸਟਰ ਵਿਪਨ ਘਈ, ਉਹਨਾਂ ਨੇ BBC ਨੂੰ ਦੱਸਿਆ ਕਿ ਅਸੀਂ ਅਦਾਲਤ ਦੇ ਵਿੱਚ ਇਹ ਪੁੱਛਿਆ ਕਿ ਮਿਆਦ ਖਤਮ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਹਿਰਾਸਤ ਵਿੱਚ ਕਿਉਂ ਰੱਖਿਆ ਗਿਆ, ਕਿਉਂਕਿ ਮਿਆਦ ਤਾਂ ਖਤਮ ਹੋ ਗਈ NSA ਦੀ। ਇਸ ਉੱਤੇ ਪੰਜਾਬ ਸਰਕਾਰ ਦੇ ਵਕੀਲ ਨੇ ਨਵੇਂ ਹੁਕਮ ਜਾਰੀ ਕੀਤੇ ਜਾਣ ਦੀ ਗੱਲ ਆਖੀ। ਦੇਖੋ ਕਿ ਵੀ ਅਸੀਂ ਸਰਕਾਰ ਨੇ ਹੁਣ ਕੀ ਨਵੇਂ ਹੁਕਮ ਨੇ, ਉਸ ਉਹਨਾਂ ਨੇ ਕਿਹਾ ਕਿ ਹੁਕਮ ਸਿੱਧਾ ਹਿਰਾਸਤ ਵਿੱਚ ਲੈ ਕੇ ਵਿਅਕਤੀਆਂ ਨੂੰ ਭੇਜੇ ਜਾਂਦੇ ਹਨ। ਸਾਡੇ ਕੋਲ ਕੋਈ ਜਾਣਕਾਰੀ ਨਹੀਂ ਹੈ, ਪਰ ਪੰਜਾਬ ਸਰਕਾਰ ਨੇ ਕਿਹਾ ਜੀ ਅਸੀਂ ਨਵਾਂ ਹੁਕਮ ਜਾਰੀ ਕਰ ਦਿੱਤਾ ਹੈ। ਔਰ ਇਸ ਦੇ ਉੱਤੇ ਫਿਰ ਜਿਹੜੇ ਮਾਨ ਸਿੰਘ ਖਾਰਾ ਉਹਨਾਂ ਦੇ ਵਕੀਲ ਨੇ ਅੰਮ੍ਰਿਤਪਾਲ ਹੋਰਾਂ ਦੇ, ਅਦਰਵਾਈਜ਼ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਨਵੇਂ ਹੁਕਮ ਕੀ ਨੇ ਸਾਨੂੰ ਨਹੀਂ ਪਤਾ, ਇਹ 3 ਮਹੀਨੇ ਹੈ, ਸਾਲ ਹੈ, ਕੀ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਉਣ ਵਾਲੇ ਪੀਰੀਅਡ ਲਈ ਉਹਨਾਂ ਨੇ ਰਾਹ ਬੰਦ ਕਰ ਦਿੱਤਾ ਹੈ ਕਿ ਜਿਹੜਾ ਇਹ ਬਹੁਤਿਆਂ ਨੂੰ ਸੀ ਕਿ ਸ਼ਾਇਦ ਦਬਾਅ ਦੇ ਨਾਲ ਜਾਂ ਅਕਾਲੀਆਂ ਦਾ ਜੋ BJP ਨਾਲ ਅਲਾਇੰਸ ਦਾ ਚੱਲ ਰਿਹਾ ਉਹ ਪੰਜਾਬ ਦੀਆਂ ਜੇਲ੍ਹਾਂ 'ਚ ਲੈ ਆਉਣ ਔਰ ਬੰਦੀ ਸਿੰਘਾਂ ਦੇ ਮਾਮਲੇ 'ਚ ਕੋਈ ਨਾ ਕੋਈ ਰਾਹਤ ਮਿਲੇ, ਉਹ ਜਿਹੜੀ ਹੈ ਉਹਦੀ ਆਸ ਮੁੱਕ ਗਈ। ਔਰ ਜਿਵੇਂ ਅਸੀਂ ਅੱਗੇ ਵੀ ਜ਼ਿਕਰ ਕਰਦੇ ਹਾਂ ਕਿ ਵੀ ਜਿਹੜੇ ਇਸ ਵੇਲੇ 5 ਮੁਲਕ ਜਿਹੜੀਆਂ ਪੰਥਕ ਐਕਟੀਵਿਟੀਜ਼ ਨੇ ਉਹਨਾਂ ਦੇ ਵਿੱਚ ਰਾਡਾਰ ਦੇ ਉੱਤੇ ਨੇ, ਅਮਰੀਕਾ, ਕੈਨੇਡਾ, UK, ਇਸ ਦਾ ਇੱਕ ਆਪਣਾ ਪ੍ਰਭਾਵ ਹੈ। ਔਰ ਇਸ ਦੇ ਨਾਲ ਈਵਨ ਆਸਟ੍ਰੇਲੀਆ, ਪੰਜਵਾਂ ਚਲੋ 5i ਕੰਟਰੀ ਦੇ ਥੱਲੇ ਨਿਊਜ਼ੀਲੈਂਡ ਵੀ ਮੇਰੇ ਮਾਈਂਡ 'ਚ ਆਇਆ, ਪਰ ਇਸ ਵੇਲੇ ਅਮਰੀਕਾ, ਕੈਨੇਡਾ, UK ਤੋਂ ਬਾਅਦ ਆਸਟ੍ਰੇਲੀਆ, ਉੱਥੇ ਐਕਟੀਵਿਟੀ ਕੁਛ ਨਾ ਕੁਛ ਚੱਲਦੀ ਹੈ। ਪਿਛਲੇ ਪੀਰੀਅਡ 'ਚ ਵੀ ਅਸੀਂ ਦੇਖਿਆ ਕਿ 6 ਮੁਕਾਮਾਂ ਦੇ ਉੱਤੇ ਆਸਟ੍ਰੇਲੀਆ 'ਚ ਇੱਕੋ ਵੇਲੇ ਜਿਹੜੀਆਂ ਨੇ ਖਾਲਿਸਤਾਨ ਰੈਲੀਆਂ ਹੋਈਆਂ। ਔਰ ਹੁਣ ਵੀ ਭਾਈ ਅੰਮ੍ਰਿਤਪਾਲ ਸਿੰਘ ਦੇ ਮੁੱਦੇ ਦੇ ਉੱਤੇ ਉਹਨਾਂ ਦੇ ਸਾਥੀ 9 ਹੋਰ ਸਿੰਘਾਂ ਦੀ ਕਲਾ ਪੰਜਾਬ ਦੀਆਂ ਜੇਲ੍ਹਾਂ 'ਚ ਲਿਆਉਣਾ ਜਾਂ ਉਹਨਾਂ ਦੀ ਰਿਹਾਈ ਲਈ ਜਿੱਥੇ ਦੁਨੀਆ ਭਰ 'ਚ ਜਿਹੜੀਆਂ ਅਰਦਾਸਾਂ ਕੀਤੀਆਂ ਗਈਆਂ, ਉੱਥੇ ਸਾਨੂੰ ਪ੍ਰੈਸ ਰਿਲੀਜ਼ ਜਿਹੜੀ ਹੈ ਸਾਂਝੀ ਸਿੱਖ ਸੰਗਤ ਆਫ ਵੈਸਟਰਨ ਆਸਟ੍ਰੇਲੀਆ ਵੱਲੋਂ ਮਿਲੀ ਹੈ ਕਿ ਉਹਨਾਂ ਨੇ ਜਿਹੜਾ ਗੁਰਮਤ ਸਮਾਗਮ ਸਿੱਖ ਗੁਰਦੁਆਰਾ ਪਰਥ ਬੈਨੇਟ ਸਪ੍ਰਿੰਗਸ ਦੇ ਵਿੱਚ ਕੀਤਾ, ਇਹਨੂੰ ਵੈਸਟਰਨ ਆਸਟ੍ਰੇਲੀਆ ਦੀ ਸਿੱਖ ਸੰਗਤ ਵੱਲੋਂ ਜਿਹੜਾ ਆਰਗੇਨਾਈਜ਼ ਕੀਤਾ ਗਿਆ। ਔਰ ਸਪੈਸ਼ਲ ਦੀਵਾਨ 17 ਮਾਰਚ ਨੂੰ ਜਿਹੜਾ ਇਹ 4:30 ਵਜੇ ਸ਼ੁਰੂ ਹੋਇਆ ਸੁਖਮਣੀ ਸਾਹਿਬ ਦੇ ਪਾਠ ਦੇ ਨਾਲ ਅਰਦਾਸ। ਔਰ ਇਸ ਦੇ ਵਿੱਚ ਜਿਹੜਾ
ਇਹ ਮਤਾ ਹੋਇਆ ਕਿ ਭਾਈ ਅਸੀਂ ਜਿਹੜਾ ਇੱਕ ਮੁਠਤਾ ਦੇ ਨਾਲ ਖੜੇ ਹਾਂ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ ਸਾਥੀਆਂ ਦੇ ਨਾਲ, ਔਰ ਇਸ ਦੇ ਨਾਲ ਨਾਲ ਜਿਹੜਾ ਉਹਨਾਂ ਦੇ ਪੇਰੈਂਟਸ ਵੱਲੋਂ ਵੀ ਜਿਹੜਾ ਹੈਰੀਟੇਜ ਸਟਰੀਟ ਦੇ ਵਿੱਚ ਜਿਹੜਾ ਉਹਨਾਂ ਦਾ ਚੱਲ ਰਹੀ ਭੁੱਖ ਹੜਤਾਲ ਹੈ ਔਰ ਉਹਨਾਂ ਦੀ ਐਜੀਟੇਸ਼ਨ ਹੈ ਉਸ ਦੀ ਹਮਾਇਤ ਕੀਤੀ ਗਈ। ਔਰ ਫਿਰ ਇਸ ਪ੍ਰੈਸ ਰਿਲੀਜ਼ ਦੇ ਵਿੱਚ ਇਹ ਵੇਰਵਾ ਹੈ ਕਿ ਕਿਵੇਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਬਿਨਾਂ ਕਿਸੇ ਸਬੂਤਾਂ ਤੋਂ NSA ਦੇ ਥੱਲੇ ਰੱਖਿਆ ਹੋਇਆ, ਔਰ ਇਹ ਸਾਰੇ ਦੇ ਚਲਦਿਆਂ ਉਹਨਾਂ ਨੇ ਇਸ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਕਿ ਵੀ ਇਹ ਇਸ ਤੋਂ ਪਹਿਲਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੀ ਸਾਥੀਆਂ ਦੀ ਹਾਲਤ ਹੋਰ ਵੀ ਜਿਹੜੀ ਆ ਉਹ ਨਾਜ਼ੁਕ ਬਣੇ, ਹਿਊਮਨ ਰਾਈਟਸ ਵਾਇਲੇਸ਼ਨ ਜੋ ਇਹ ਭਾਰਤ ਕਰ ਰਿਹਾ ਹੈ ਉਸ ਨੂੰ ਰੋਕਣ ਦੀ ਲੋੜ ਹੈ। ਵੀ ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ, ਵੀ ਐਟ ਦ ਮਰਸੀ ਆਫ ਗੁਰੂ ਸਾਹਿਬ ਆਸਕ ਫॉर ਚੜ੍ਹਦੀ ਕਲਾ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਸਾਥੀਆਂ ਦੀ। ਔਰ ਇਹ ਸਵਾਲ ਉਹਨਾਂ ਨੇ ਕੀਤਾ ਵੀ ਕਿਉਂ ਇਲੀਗਲੀ ਉਹਨਾਂ ਨੂੰ ਡਿਟੇਨ ਕੀਤਾ ਹੋਇਆ, ਹਾਲਾਂਕਿ ਉਹਨਾਂ ਦੀਆਂ ਜਿਹੜੀਆਂ ਖਿਦਮਾਤ ਨੇ ਉਹ ਨੌਜਵਾਨਾਂ ਨੂੰ ਡਰੱਗ ਅਬਿਊਜ਼ ਤੋਂ ਕੱਢਣਾ ਔਰ ਅੰਮ੍ਰਿਤ ਛਕਾ ਕੇ ਗੁਰੂ ਵੱਲ ਤੋਰਨਾ। ਲੇਕਿਨ ਫਿਰ ਗੁਰਬਾਣੀ ਦੀ ਕੋਟ ਹੈ ਕਿ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਕਾਓ ਰਤ ਪਿੱਤ ਕੁੱਤਿਓ ਚਟ ਜਾਓ ਜਿੱਥੇ ਜੀਆਂ ਹੋਸੀ ਸਾਰ ਨੱਕੀ ਵੱਡੀ ਲਾ ਇਤਬਾਰ। ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1288 ਦੇ ਉੱਤੇ ਹੈ। ਸੋ ਇਹ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ ਸਿੱਖ ਸੰਗਤ ਆਫ ਵੈਸਟਰਨ ਆਸਟ੍ਰੇਲੀਆ ਨੂੰ ਕਿ ਉਹ ਹਰ ਵੱਡੇ ਜਿਹੜੇ ਪੰਥਕ ਚੈਲੰਜ ਨੇ ਜਾਂ ਪੰਥਕ ਪ੍ਰੋਗਰਾਮ ਨੇ ਉਹਨਾਂ ਦੇ ਉੱਤੇ ਬਰਾਬਰ ਪਹਿਰਾ ਦਿੰਦੇ ਨੇ ਔਰ ਪੂਰੀ ਕਲੈਰਿਟੀ ਦੇ ਨਾਲ। ਔਰ ਇਹ ਨੰਬਰ ਮੈਟਰ ਨਹੀਂ ਕਰਦਾ। ਬਹੁਤ ਵਾਰ ਅਸੀਂ ਇਹ ਦੇਖਦੇ ਹਾਂ ਕਿ ਤੁਸੀਂ ਲੱਖਾਂ ਦਾ ਜਾਂ ਹਜ਼ਾਰਾਂ ਦਾ ਇਕੱਠ ਵੀ ਕਰੋ, ਜੇ ਉਹਦੇ ਚੋਂ ਕੋਈ ਪੰਥਕ ਏਜੰਡਾ ਜਾਂ ਪੰਥਕ ਚੜ੍ਹਦੀ ਕਲਾ ਦੀ ਗੱਲ ਨਹੀਂ ਨਿਕਲਦੀ ਤਾਂ ਉਹ ਮੇਲਾ ਬਣ ਜਾਂਦਾ। ਮੇਲਿਆਂ ਦੀ ਆਪਣੀ ਇੱਕ ਥਾਂ ਹੁੰਦੀ ਹੈ, ਲੇਕਿਨ ਜਦੋਂ ਕੌਮਾਂ ਆਪਣੀ ਹੋਂਦ ਦੀ ਲੜਾਈ ਲੜ ਰਹੀਆਂ ਹੁੰਦੀਆਂ ਟੂ ਬੀ ਔਰ ਨਾਟ ਟੂ ਬੀ, ਉਦੋਂ ਜਿਹੜਾ ਨਿੱਕਾ ਨਿੱਕਾ ਵੀ ਕਿਤੇ ਕੀਤਾ ਗਿਆ ਚੈਲੰਜ। ਔਰ ਮੈਂ ਜਦੋਂ ਅਕਸਰ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਉਹਨਾਂ ਦੀ ਗੱਲ ਨੂੰ ਦੁਹਰਾਉਂਦਾ ਤੇ ਉਹ ਸਾਨੂੰ ਯਾਦ ਦਹਾਨੀ ਕਰਵਾਉਂਦੇ ਨੇ ਕਿ ਭੀੜਾਂ ਨਹੀਂ ਚਾਹੀਦੀਆਂ ਚੈਲੰਜ ਕਰਨ ਦੇ ਲਈ। ਜਦੋਂ ਤੱਕ ਇੱਕ ਵੀ ਸਿੱਖ ਇਸ ਪਲੈਨਟ ਦੇ ਉੱਤੇ ਜਿਉਂਦਾ ਔਰ ਉਹ ਬਾਂਹ ਖੜੀ ਕਰਕੇ ਖਾਲਿਸਤਾਨ ਜ਼ਿੰਦਾਬਾਦ ਕਹਿੰਦਾ, ਸਾਡੀ ਸਟਰਗਲ ਬਰਾਬਰ ਜਾਰੀ ਹੈ। ਸੋ ਨੌਜਵਾਨ ਪੂਰੇ ਭਾਵਨਾ ਭਰਪੂਰ ਢੰਗ ਦੇ ਨਾਲ ਜਿਹੜੇ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਵੀ ਆਏ ਜਾਂ ਨੇ, ਉਹਨਾਂ 'ਚ ਵੀ ਇਹਦੇ ਬਾਵਜੂਦ ਕਿ ਉਹਨਾਂ ਦੇ ਸਾਹਮਣੇ ਚੈਲੰਜਸ ਨੇ, ਉਹ ਖੁਦ ਮੁਸ਼ਕਲਾਂ 'ਚੋਂ ਗੁਜ਼ਰ ਰਹੇ ਨੇ, ਲੇਕਿਨ ਪੰਥਕ ਭਾਵਨਾ ਦੇ ਨਾਲ ਓਤ-ਪ੍ਰੋਤ ਨੇ। ਔਰ ਅਸੀਂ ਸਭ ਨੂੰ ਵਧਾਈ ਦਿੰਦੇ ਹਾਂ ਕਿ ਉਹਨਾਂ ਨੇ ਬਿਲਕੁਲ ਇਸ ਪ੍ਰੋਗਰਾਮ ਨੂੰ ਲਿਖਿਆ। ਔਰ ਹੁਣ ਅਸੀਂ ਕਨਕਲੂਜਨ ਦੇ ਵਿੱਚ ਜਿਵੇਂ ਅਸੀਂ ਇਕਰਾਰ ਕੀਤਾ ਹੋਇਆ ਕਿ 12 ਮਾਹ ਜਿਹੜਾ ਤੁਖਾਰੀ ਰਾਗ ਦੇ ਵਿੱਚ ਹੈ ਉਸ ਦਾ ਅਸੀਂ ਇੱਕ ਇੱਕ ਪਦਾ ਜਿਹੜਾ ਬਿਗਨਿੰਗ ਤੋਂ ਬਾਅਦ ਦੇ ਵਿੱਚ ਤਾਂ ਫਿਰ 12 ਮਹੀਨਿਆਂ ਦੇ ਨਾਂ ਥੱਲੇ ਉਹਨੂੰ ਵਿਚਾਰ ਰਹੇ। ਔਰ ਅੱਜ ਵੀ ਜਿਵੇਂ ਕੱਲ ਜਦੋਂ ਮੈਂ ਇਹ ਕਿਹਾ ਵੀ ਇੱਕ ਗੁਰਬਾਣੀ ਦੀ ਤੁਕ ਹੋਂ ਖੜੀ ਨਿਹਾਲੀ ਪੰਧ ਮਤ ਮੂੰਹ ਸੱਜਣ ਆਏ ਆਵੇ ਕੋਈ ਆਣ ਮਿਲਾਵੇ ਅੱਜ ਮੈਂ ਫਿਰ ਮੇਲ ਮਿਲਾਵੇ। ਮੈਂ ਉਹ ਕੱਲ ਯਾਦ ਨਹੀਂ ਸੀ ਆ ਰਹੀ। ਸੋ ਇਹ ਹੈ ਕਿ ਵੀ ਮੈਂ ਖੜੀ ਨਿਹਾਲੀ ਪੰਧ, ਮੈਂ ਡੀਕ ਰਹੀ ਹਾਂ, ਨਿਹਾਲ ਰਹੀ ਹਾਂ ਉਸ ਰਸਤੇ ਦੇ ਉੱਤੇ, ਮਤ ਮੂੰਹ ਸੱਜੇ ਕਿਤਿਓਂ ਮੇਰਾ ਪਿਆਰਾ ਆ ਜਾਏ ਔਰ ਮੈਨੂੰ ਜਿਹੜਾ ਆਣ ਮਿਲਾਵੇ ਅੱਜ ਮੈਂ ਫਿਰ ਮੈਨੂੰ ਆਪਣੇ ਪਿਆਰੇ ਦੇ ਨਾਲ ਮਿਲਾਏ। ਔਰ ਇਹ ਵੀ ਜਿਹੜਾ ਅੱਜ ਦੇ ਵਿਚਾਰ ਦੇ ਵਿੱਚ ਹੈ, ਇਹ ਵੀ ਉਸ ਵਿਰਾਗ ਬਿਰਹਾ ਵਿਛੋੜਾ ਔਰ ਮਿਲਣ ਦੀ ਤਾਂਘ ਔਰ ਮਿਲਣ ਦਾ ਵਸਲ ਦਾ ਸੁੱਖ ਇਸ ਦੇ ਨੂੰ ਹੀ ਇੰਟਰਪ੍ਰੇਟ ਕਰਦਾ। ਬਾਬੀਹਾ ਪ੍ਰਿਯੂ ਬੋਲੇ ਕੋਕਲ ਬਾਣੀਆਂ ਸਾ ਧਨ ਸਭ ਰਸ ਚੋਲੇ ਅੰਕ ਸਮਾਣੀਆਂ ਹਰ ਅੰਕ ਸਮਾਣੀ ਜਾਂ ਪ੍ਰਭ ਭਾਣੀ ਸਾ ਸੁਹਾਗਣ ਨਾਰੇ ਨਵ ਕਰ ਥਾਪ ਮਹਿਲ ਕਰ ਉੱਚੋ ਨਿਜ ਕਰ ਵਾਸ ਮੁਰਾਰੇ ਸਭ ਤੇਰੀ ਤੂੰ ਮੇਰਾ ਪ੍ਰੀਤਮ ਨਿਸ ਬਾਸਰ ਰੰਗ ਰਾਵੈ ਨਾਨਕ ਪ੍ਰਿਯੋ ਪ੍ਰਿਯੋ ਚਵੈ ਬਬੀਹਾ ਕੋਕਲ ਸ਼ਬਦ ਸੁਹਾਵੇ। ਹੁਣ ਗੁਰਬਾਣੀ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਬਬੀਹਾ ਉਹ ਚਾਤਰਕ ਪੰਛੀ ਵੀ ਹੈ, ਅੰਗਰੇਜ਼ੀ 'ਚ ਇਹਨੂੰ ਰੇਨ ਬਰਡ ਕਿਹਾ ਜਾਂਦਾ। ਔਰ ਇਸ ਬਾਰੇ ਹੈ
ਕਿ ਵੀ ਇਹ ਛੱਪੜ ਦਾ ਜਾਂ ਸਰੋਵਰ ਦਾ ਜਾਂ ਧਰਤੀ ਦਾ ਪਾਣੀ ਨਹੀਂ ਪੀਂਦਾ। ਇਹ ਡਾਇਰੈਕਟ, ਵੈਸੇ ਉਹਦੀ ਚੁੰਝ ਦੀ ਸ਼ੇਪ ਹੀ ਇਵੇਂ ਹੁੰਦੀ ਹੈ ਕਿ ਉਹ ਉਸ ਨੂੰ ਪੀ ਨਹੀਂ ਸਕਦਾ, ਉਹ ਐ ਹੁੰਦਾ ਤੇ ਡਾਇਰੈਕਟ ਫਰੋਮ ਦਾ ਸੋਰਸ ਕਿ ਰੇਨ ਵਾਟਰ ਉਸ ਨੂੰ ਹੀ ਉਹ ਗ੍ਰੈਂਡ ਕਰਦਾ। ਇਸ ਲਈ ਉਸ ਨੂੰ ਅੰਗਰੇਜ਼ੀ ਦੇ ਵਿੱਚ ਰੇਨ ਬਰਡ ਕਿਹਾ ਜਾਂਦਾ ਹੈ। ਅਸੀਂ ਚਾਤਰਕ, ਬਾਬੀਹਾ ਔਰ ਪਾਪੀਹਾ ਵੀ ਇਹ ਲਫ਼ਜ਼ ਜਿਹੜੇ ਨੇ ਥੋੜ੍ਹੇ ਬਹੁਤ ਵੇਰਵੇ ਦੇ ਨਾਲ ਇਸਤੇਮਾਲ ਹੁੰਦੇ ਨੇ। ਤੇ ਉਹ ਜਦੋਂ ਪਿਆਸਾ ਹੁੰਦਾ ਹੈ ਔਰ ਉਹ ਪਾਣੀ ਦੀ ਉਡੀਕ ਤੇ ਉਹਦੀ ਜਿਹੜੀ ਆਵਾਜ਼ ਹੈ ਉਹ ਉਹ ਆਵਾਜ਼ ਕੱਢ ਰਿਹਾ ਹੁੰਦਾ, ਔਰ ਆਵਾਜ਼ ਦੇ ਵਿੱਚ ਇਹ ਰੈਜ਼ੋਨੈਂਸ ਹੁੰਦੀ ਹੈ, ਪ੍ਰਿਓ ਪ੍ਰਿਓ। ਜਿਵੇਂ ਹਰ ਇੱਕ ਦੀ ਅਸੀਂ ਚੀਂ ਚੀਂ ਚਿੜੀਆਂ ਦੇ ਨਾਲ ਜੋੜਦੇ ਹਾਂ ਕਿ ਬਈ ਚੀਂ ਚੀਂ ਇਹ ਸਾਡਾ ਦਿੱਤਾ ਹੋਇਆ ਲਫ਼ਜ਼ ਹੈ। ਜਾਂ ਕਾਂ ਦੇ ਨਾਲ ਹੈ, ਕਾਂ ਕਾਂ। ਉਹ ਵਿਚਾਰਾ ਕਿਹੜਾ, ਉਹ ਤਾਂ ਆਪਣੀ ਬੋਲੀ ਬੋਲਦਾ ਜੋ ਵੀ ਬੋਲ ਰਿਹਾ, ਅਸੀਂ ਉਹਨੂੰ ਕਾਂ ਕਾਂ ਬਣਾਇਆ ਹੁੰਦਾ। ਸੋ ਬਾਬੀਹਾ ਪ੍ਰਿਓ ਬੋਲੇ ਕੋਕਲ ਬਾਣੀਆਂ, ਕਿ ਵੀ ਇਹ ਜਿਹੜਾ ਬਾਬੀ ਹੈ ਉਹ ਬੜੇ ਪਿਆਰ ਦੇ ਬੋਲ ਬੋਲਦਾ ਹੈ, ਬੜੇ ਆਨੰਦ ਦੇ ਬੋਲ ਬੋਲਦਾ ਹੈ। ਇਹ ਕੀ ਕਹਿ ਰਿਹਾ? ਉਹ ਮਾਈ ਬਿਲਵਡ, ਅੰਗਰੇਜ਼ੀ ਵਾਲੇ ਇਵੇਂ ਕਹਿੰਦੇ ਨੇ, ਉਹ ਮੇਰੇ ਪਿਆਰੇ। ਬਾਬੀਹਾ ਪ੍ਰਿਓ ਬੋਲੇ ਕੋਕਲ ਬਾਣੀਆਂ। ਔਰ ਇਸੇ ਤਰ੍ਹਾਂ ਜਿਹੜਾ ਉਹ ਉਸ ਵਾਹਿਗੁਰੂ ਦੇ ਪਿਆਰ ਦੇ ਗੀਤ ਗਾ ਰਿਹਾ ਕਿ ਭਾਈ ਮੈਨੂੰ ਉਹ ਪਾਣੀ ਦੀ ਬੂੰਦ ਜਿਹੜੀ ਹੈ ਮੇਰੀ ਸਿੱਧੇ ਜਿਹੜਾ ਉਹ ਅੰਦਰ ਆਏ। ਬਾਬੀਹਾ ਪ੍ਰਿਓ ਬੋਲੇ ਕੋਕਲ ਬਾਣੀਆਂ, ਸਾ ਤਨ ਸਭ ਰਸ ਚੋਲੇ ਅੰਕ ਸਮਾਣੀਆਂ। ਹੁਣ ਜਿਵੇਂ ਰੂਹ ਜਿਹੜੀ ਹੈ ਇਹ ਇੱਕ ਬਰਾਈਡ ਵਾਂਗ ਹੈ ਔਰ ਉਹਨੇ ਆਪਣੇ ਪ੍ਰੀਤਮ, ਆਪਣੇ ਪਿਆਰੇ ਨੂੰ ਪਾਣਾ, ਔਰ ਇਹ ਉਸ ਦੀ ਚੰਨ ਹੈ। ਸਾ ਤਨ, ਤਨ ਇਸਤਰੀ ਹੈ, ਸਭ ਰਸ ਚੋਲੇ ਅੰਕ ਸਮਾਣੀਆਂ, ਕਿ ਭਾਈ ਜੇ ਮੈਨੂੰ ਆਪਣੇ ਪਿਆਰੇ ਦੀ ਗੋਦ ਨਸੀਬ ਹੋਏ, ਉਸ ਦੇ ਨਾਲ ਮੇਰਾ ਮੇਲ ਹੋਏ, ਤੇ ਸਾਰੇ ਹੀ ਰਸ, ਸਾਰੇ ਹੀ ਆਨੰਦ ਜਿਹੜੇ ਨੇ ਉਹ ਮੇਰੀ ਝੋਲੀ ਦੇ ਵਿੱਚ ਆ ਕੇ ਡਿੱਗਣਗੇ। ਹਰ ਅੰਕ ਸਮਾਣੀ ਜਾਂ ਪ੍ਰਭ ਪਾਣੀ, ਸਾ ਸੁਹਾਗਣ ਨਾਰੇ। ਲੇਕਿਨ ਇਹ ਵੀ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਭਾਈ ਵਾਹਿਗੁਰੂ ਦੀ ਗੋਦ, ਪਿਆਰੇ ਪ੍ਰੀਤਮ ਦੀ ਗੋਦ, ਸਤਿਗੁਰੂ ਦੀ ਗੋਦ ਤਾਂ ਹੀ ਨਸੀਬ ਹੋਏਗੀ ਜਾਂ ਪ੍ਰਭ ਪਾਣੀ, ਜੇ ਰੱਬ ਨੂੰ ਮਨਜ਼ੂਰ ਪਾਣਾ ਹੁੰਦਾ ਹੈ, ਐਕਸੈਪਟੈਂਸ। ਬਿਲਕੁਲ, ਕਿ ਵੀ ਉਹਨੂੰ ਚੰਗਾ, ਜਿਹਨੂੰ ਅਸੀਂ ਨਾਨਕ ਨਦਰੀ ਕਰਮੀ ਦਾਤ ਕਹਿੰਦੇ, ਹਰ ਅੰਕ ਸਮਾਣੀ ਜਾਂ ਪ੍ਰਭ ਪਾਣੀ, ਸਾ ਸੁਹਾਗਣ ਨਾਰੇ। ਜਿਹੜੀ ਰੂਹ ਵਾਹਿਗੁਰੂ ਦੇ ਨਾਲ ਜੁੜਦੀ ਹੈ ਉਹੀ ਸੁਹਾਗਣ ਹੈ, ਜਿਹੜੀ ਵਿਛੋੜੇ 'ਚ ਹੈ ਉਹ ਦੁਹਾਗਣ ਹੈ। ਨਵ ਕਰ ਥਾਪ ਮਹਿਲ ਕਰ ਉੱਚੋ, ਨਿਜ ਘਰ ਵਾਸ ਮੁਰਾਰੇ। ਕਿ ਭਾਈ ਇਹ 9 ਘਰ ਜਿਹੜੇ ਨੇ, ਇਸ ਨਵ ਕਰ ਥਾਪ ਮਹਿਲ ਕਰ ਉੱਚੋ, ਕਿ ਵੀ ਜਿਹੜਾ ਹੁਣ ਇਹਦੇ 'ਚ ਕਈ ਇਹਦੇ ਭਾਵ ਨੇ। ਜਦੋਂ ਅਸੀਂ ਬਾਡੀ ਦੇ 9 ਆਊਟਲੈਟਸ ਦੀ ਗੱਲ ਕਰਦੇ ਹਾਂ, ਜਿਹੜੇ ਆਊਟਰ ਵਰਲਡ ਦੇ ਨਾਲ ਸਾਡੀ ਕਮਿਊਨੀਕੇਸ਼ਨ ਕਰਦੇ ਨੇ, ਔਰ ਜਿਵੇਂ ਗੁਰਦੁਆਰੇ ਲਾਏ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਉ ਨਵਨਿਧ, ਤਿਸ ਦਾ ਅੰਤ ਨਾ ਜਾਈ ਪਾਇਆ, ਕਹਿ ਨਾਨਕ ਹਰ ਪਿਆਰੇ, ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਹੁਣ ਇਹ ਜਦੋਂ ਅਸੀਂ ਸਾਰੇ ਭਾਵ ਨੂੰ ਦੇਖਦੇ ਹਾਂ ਤੇ ਇਹ 10ਵਾਂ ਦੁਆਰ ਹੀ ਹੈ ਜਿਹੜਾ ਰੱਬ ਦੇ ਨਾਲ ਸਾਡੀ ਕਮਿਊਨੀਕੇਸ਼ਨ ਹੁੰਦੀ ਹੈ। ਔਰ ਇਸ ਦੇ ਨਾਲ ਇਹ ਹੈ ਕਿ ਹਰ ਅੰਕ ਸਮਾਣੀ ਜਾ ਪ੍ਰਭ ਪਾਣੀ, ਸਾ ਸੁਹਾਗਣ ਨਾਰੇ। ਨਵ ਕਰ ਥਾਪ ਮਹਿਲ ਕਰ ਉੱਚੋ, ਕਿ ਜੇ ਤਾਂ ਅਸੀਂ ਉਹਨਾਂ 9 ਘਰਾਂ ਦੇ ਵਿੱਚ ਫਸੇ ਰਹੇ, ਫਿਰ ਉਸ 10ਵੇਂ ਦੁਆਰ ਦਾ ਅਤਾ ਪਤਾ ਸਾਡੇ ਕੋਲ ਨਹੀਂ ਹੈ, ਕਿਉਂਕਿ ਉਸ ਥਾਂ ਦੇ ਉੱਤੇ ਹੀ ਵਾਹਿਗੁਰੂ ਵਸਦਾ ਹੈ। ਕਿਉਂਕਿ ਇਹ ਹੈ ਗੁਰਦੁਆਰੇ ਲਾਏ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ। ਸਭ ਤੇਰੀ ਤੂੰ ਮੇਰਾ ਪ੍ਰੀਤਮ, ਨਿਸ ਬਾਸਰ ਰੰਗ ਰਾਵੇ। ਕਿ ਹੇ ਵਾਹਿਗੁਰੂ ਤੂੰ ਮੇਰਾ, ਸਾਰਾ ਕੁਛ ਹੀ ਤੇਰਾ, ਨਿਸ ਬਾਸਰ ਰਾਤ ਦਿਨ ਜਿਹੜੇ ਤੂੰ ਮੈਨੂੰ ਮਿਲ ਜਾਂਦਾ ਤੇ ਤੇਰੇ ਰੰਗ ਦੇ ਵਿੱਚ ਹੀ ਮੈਂ ਆਨੰਦਮਈ ਹੁੰਦਾ। ਨਾਨਕ ਪ੍ਰਿਉ ਪ੍ਰਿਉ ਚਵੈ ਬਬੀਹਾ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਕਿ ਭਾਈ ਉਹ ਜਿਹੜਾ ਬਬੀ ਹੈ, ਪਪੀ ਹੈ, ਚਾਤਰਕ ਹੈ, ਪਿਆਰਾ ਪਿਆਰਾ ਕੂਕ ਰਿਹਾ, ਪ੍ਰਿਉ ਪ੍ਰਿਉ ਕਰ ਰਿਹਾ, ਕਿਉਂਕਿ ਅਲਟੀਮੇਟਲੀ ਉਸ ਪ੍ਰਿਉ ਪ੍ਰਿਉ ਦੇ ਵਿੱਚ ਹੀ ਉਸ ਪਿਆਰੇ ਦੇ ਸ਼ਬਦ ਦੀ ਜਿਹੜੀ ਹੈ ਧੁਨੀ ਹੈ, ਉਸ ਸ਼ਬਦ ਦਾ ਆਨੰਦ ਹੈ। ਨਾਨਕ ਪ੍ਰਿਉ ਪ੍ਰਿਉ ਚਵੈ ਬਬੀਹਾ,
ਕੋਕਿਲ ਸ਼ਬਦ ਸੁਹਾਵੇ, ਕਿ ਅਲਟੀਮੇਟਲੀ ਇਹੀ ਜਿਹੜਾ ਉਸ ਦੇ ਅੰਦਰ ਵਸਿਆ ਹੋਇਆ ਸ਼ਬਦ ਹੈ, ਜਿਹੜਾ ਉਸ ਨੂੰ ਬਿਰਹਾ ਔਰ ਵਸਲ, ਇੱਕ ਪਾਸੇ ਪ੍ਰਿਯੋ ਪ੍ਰਿਯੋ ਹੈ, ਜਦੋਂ ਰੇਨ ਬਰਡ ਪਾਣੀ ਮੰਗਦਾ ਹੈ ਤੇ ਜਦੋਂ ਉਸ ਦੇ ਅੰਦਰ ਉਹ ਅੰਮ੍ਰਿਤ ਦੀ ਦਾਤ ਪੈਂਦੀ ਹੈ, ਉਸ ਦੇ ਅੰਦਰ ਉਹ ਵਾਹਿਗੁਰੂ ਆ ਕੇ ਵਸਦੇ ਨੇ, ਤੇ ਫਿਰ ਉਹੀ ਜਿਹੜਾ ਪ੍ਰਿਯੋ ਪ੍ਰਿਯੋ ਹੈ ਉਹ ਤੁਹਾਨੂੰ ਆਨੰਦ ਦੇ ਵਿੱਚ ਕਰ ਦਿੰਦਾ ਹੈ। ਇਹ ਅੱਜ ਦਾ ਵਿਚਾਰ ਹੈ ਜੀ। ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਵੀਰਸ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਔਰ ਸਲੇਵ ਆਫ ਅਕਾਲ ਪੁਰਖ ਦੀ ਆਈਡੀ ਤੋਂ ਸਾਨੂੰ ਜਿਹੜੇ ਨੇ TV84 ਨੂੰ $50 ਉਹਨਾਂ ਨੇ ਡੋਨੇਟ ਕੀਤੇ ਨੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਜਿਹੜੇ ਅੱਜ ਵੀ ਜਿਹੜੇ ਮੈਸੇਜ ਨੇ ਉਹ ਖਾਲਸਾ ਜ਼ਿੰਦਾਬਾਦ ਤੇ ਫਤਿਹ ਦੇ ਮੈਸੇਜ ਨੇ, ਮੈਂ ਨਾਮ ਲੈਣ ਜਾ ਰਹੀ ਹਾਂ। ਲਖਵਿੰਦਰ ਸਿੰਘ ਔਲਖ ਜੀ, ਇਸੇ ਤਰ੍ਹਾਂ ਅਮਰਜੀਤ ਸਿੰਘ, ਅਮਰਜੀਤ ਸੈਣੀ ਜੀ, ਔਰ ਸਿੰਘ ਗਰਚਾ ਜੀ, ਹਰਦੀਪ ਸਿੰਘ ਜੀ, ਪਾਲ ਸਿੰਘ ਪੁਰੇਵਾਲ ਜੀ ਐਂਡ ਬਲਵਿੰਦਰ ਸਿੰਘ ਜੀ, ਛਿੰਦਾ ਸਿੰਘ ਗਿੱਲ ਖਾਲਿਸਤਾਨੀ ਜੀ, ਐਜ਼ਾਜ਼ ਜਾਜ਼ੀ ਜੀ, ਔਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ, ਕੁਲਦੀਪ ਕੌਰ ਜੀ, ਸਤਨਾਮ ਸਿੰਘ ਜੀ, ਫਿਰ ਇਸੇ ਤਰ੍ਹਾਂ ਪਾਲ ਸਿੰਘ ਜੀ, ਸਤਨਾਮ ਔਜਲਾ ਜੀ, ਸਤਨਾਮ ਔਜਲਾ, ਫਿਰ ਇਸੇ ਤਰ੍ਹਾਂ ਹਰਮਨ ਪੰਨੂ ਐਂਡ ਫਿਰ ਇਸੇ ਤਰ੍ਹਾਂ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਬਾਸੀ ਜੀ ਵੀ ਨੇ, ਔਰ ਇਸੇ ਤਰ੍ਹਾਂ ਫਿਰ ਸੁਰਮੁਖ ਮੁੰਦਰਾ ਜੀ, ਸੁਖਦੇਵ ਸਿੰਘ ਜੀ, ਧਰਮ ਸਿੰਘ ਜੀ, ਸੁਖਵਿੰਦਰ ਸਿੰਘ ਜੀ, ਔਰ ਇਸੇ ਤਰ੍ਹਾਂ ਅਵਤਾਰ ਸਿੰਘ ਜੀ, ਧਰਮ ਸਿੰਘ ਜੀ, ਫਿਰ ਐਚ ਜੀ, ਔਰ ਇਸੇ ਤਰ੍ਹਾਂ ਗੁਰਨਾਮ ਸਿੰਘ ਜੀ। ਇਹ ਸਾਨੂੰ ਫਤਿਹ ਵੀ ਬੁਲਾਉਂਦੇ ਨੇ, ਔਰ ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ, ਔਰ ਚੜ੍ਹਦੀ ਕਲਾ ਵੀ ਲੋਚਦੇ ਨੇ। ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਦੇਖੋ ਅੱਜ ਵੀ ਜਿਹੜੇ ਨੇ ਮੈਸੇजेस ਕੋਈ ਖਾਸ ਨਹੀਂ ਹੈ। ਚਲੋ ਸਾਡੇ ਪਿਆਰੇ ਜਿਹੜੇ ਨਾਲ ਜੁੜਦੇ ਨੇ, ਵੀਰ ਜਸਪੀਰ ਸਿੰਘ, ਉਹਨਾਂ ਨੇ ਕਿਹਾ ਜੀ ਖਾਲਿਸਤਾਨ ਅਸੀਂ ਰੈਫਰੈਂਡਮ ਰਾਹੀਂ ਲਵਾਂਗੇ। ਫਿਰ ਉਹਨਾਂ ਨੇ ਫਤਿਹ ਵੀ ਸਾਂਝੀ ਕੀਤੀ ਹੈ ਜੀ। ਖਾਲਸਾ ਬਲਵਿੰਦਰਪਾਲ ਸਿੰਘ, ਸਿੰਘ ਹਰਮਿੰਦਰ, ਦਵਿੰਦਰ ਸਿੰਘ, ਪ੍ਰਭਦਿਆਲ ਸਿੰਘ, ਅਕਮ ਸਿੰਘ ਲਾਲੀ, ਦਵਿੰਦਰ ਸਿੰਘ, ਰਾਜਵਿੰਦਰ ਸਿੰਘ, ਉਹਨਾਂ ਨੇ ਫਤਿਹ ਬੁਲਾਈ ਹੈ। ਔਰ ਉਹਨਾਂ ਨੇ ਕਿਹਾ ਕਿ ਭਾਈ ਇਸ ਗੱਲ ਨੂੰ ਦੇਖ ਕੇ ਫਖਰ ਹੁੰਦਾ ਹੈ ਕਿ ਫਲਸਤੀਨ ਦੇ ਲਈ ਕੋਈ ਸਿੱਖ ਆਵਾਜ਼ ਚੁੱਕ ਰਿਹਾ। ਔਰ ਮੁਹੰਮਦ ਜਾਵੇਦ, ਉਹਨਾਂ ਨੇ ਕਿਹਾ ਪੰਜਾਬ ਦਾ ਹੱਲ ਸਿਰਫ ਖਾਲਿਸਤਾਨ ਜੀ। ਦੀਪ ਸਿੰਘ, ਔਰ ਇਹ ਸਭ ਤੋਂ ਪਹਿਲਾਂ ਆਉਣ ਵਾਲਿਆਂ 'ਚ ਹੁੰਦੇ ਨੇ, ਇਹਨਾਂ ਦੀ ਫਤਿਹ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।